ਸ਼ਰਮਾ ਜੀ, ਅਕਾਲੀ ਦਲ ਤੋਂ ਸ਼ੁਰੂਆਤ ਕਰ ਲਈਏ। ਜਥੇਬੰਦਕ ਢਾਂਚਾ ਭੰਗ ਕਰਤਾ, ਪਰ ਕਹਿੰਦੇ ਵੀ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣੇ ਰਹਿਣਗੇ। ਪ੍ਰਧਾਨ ਜਥੇਬੰਦਕ ਢਾਂਚੇ 'ਚ ਨਹੀਂ ਆਉਂਦਾ। ਅਕਾਲੀ ਦਲ ਦੇ ਵਿੱਚ ਬਾਦਲ ਵਿਰੋਧੀ ਸੁਰਾਂ ਤੇਜ਼ ਹੋ ਗਈਆਂ। ਬਿਲਕੁਲ ਪ੍ਰਵੀਨ ਜੀ, ਆਪਾਂ ਪਹਿਲਾਂ 2 ਦਿਨਾਂ ਦੀ ਇਸ ਗੱਲ ਦੇ ਉੱਤੇ ਚਰਚਾ ਕਰ ਰਹੇ ਸੀਗੇ ਕਿ ਹੋਣਾ ਹੈ। ਹਾਂ, ਉਹ ਮਤਲਬ ਕਿ ਹੁਣ ਸਿੱਧੇ ਰੂਪ 'ਚ ਨਹੀਂ ਹੋਇਆ, ਸਿੱਧੇ ਰੂਪ 'ਚ ਹੋਇਆ ਕਿ ਪਹਿਲਾਂ ਜਥੇਬੰਦਕ ਢਾਂਚਾ ਭੰਗ ਕਰੋ, ਸਾਰੀਆਂ ਕਮੇਟੀਆਂ ਭੰਗ ਕਰ ਦਿਓ। ਬਿਲਕੁਲ ਮਤਲਬ ਕਿ ਕੋਰ ਕਮੇਟੀ ਤੋਂ ਲੈ ਕੇ ਵਰਕਿੰਗ ਕਮੇਟੀ ਤੱਕ ਤੇ ਸਾਰੀਆਂ ਜਿੰਨੀਆਂ ਵੀ ਸਮੀਖਿਆ ਕਮੇਟੀਆਂ ਨੇ, ਹੋਰ ਜਥੇਬੰਦੀਆਂ ਦੇ ਵਿੰਗ ਨੇ, ਉਹ ਸਾਰੇ ਅਕਾਲੀ ਦਲ ਦੇ ਭੰਗ ਕਰ ਦਿੱਤੇ ਗਏ ਨੇ। ਪਰ ਦੂਸਰੇ ਪਾਸੇ ਅਕਾਲੀ ਦਲ ਦੇ ਵਿੱਚ ਹੁਣ ਜਿਹੜੀ ਬੀ ਟੀਮ ਸੀ, ਕਿਉਂਕਿ ਏ ਟੀਮ ਤਾਂ ਲਗਭਗ ਛੱਡ ਚੁੱਕੀ ਆ, ਤੇ ਜਿਹੜੀ ਬੀ ਟੀਮ ਸੀ ਹੁਣ ਉਹਦੀ ਕਤਾਰ ਵੀ ਲੰਬੀ ਹੁੰਦੀ ਜਾ ਰਹੀ। ਤੁਸੀਂ ਦੇਖੋ ਕਿ ਸੁਖਦੇਵ ਸਿੰਘ ਢੀਂਡਸਾ ਹੋਰੀ ਗਏ, ਅਜਨਾਲੇ ਹੋਰੀ ਨਾਰਾਜ਼ ਹੁੰਦੇ ਨੇ, ਸੇਵਾ ਸਿੰਘ ਸੇਖਵਾਂ ਹੋਰੀ ਚਲੋ ਫਾਨੀ ਸੰਸਾਰ ਤੋਂ ਵੀ ਚਲੇ ਗਏ, ਪਰ ਉਹਨਾਂ ਦਾ ਜਾਣਾ ਪਾਰਟੀ ਦੇ ਬਾਹਰੋਂ, ਫਿਰ ਇਸੇ ਤਰ੍ਹਾਂ ਬ੍ਰਹਮਪੁਰੇ ਹੋਰੀ। ਸੋ ਇਹ ਲਗਾਤਾਰ ਉਹ ਲੀਡਰਸ਼ਿਪ ਸੀ ਜਿਹੜੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਖੜੀ ਕਤਾਰ 'ਚ ਕੰਮ ਕਰਦੀ ਸੀ, ਜਿਹੜੇ ਕਹਿੰਦੇ ਸੀ ਕਿ ਜਦੋਂ ਸੁਖਬੀਰ ਮੂਹਰੇ ਬੈਠਦੇ ਆ ਤਾਂ ਅਪਮਾਨ ਫੀਲ ਕਰਦੇ ਆ ਕਿ ਸੁਖਬੀਰ ਸਾਨੂੰ ਜਿਹਨੂੰ ਗੋਦੀ ਚੱਕ ਕੇ ਖੜਾਇਆ ਉਹ ਸਾਨੂੰ ਗਾਈਡ ਕਰਨ ਦੀ ਕੋਸ਼ਿਸ਼ ਕਰਦਾ ਜਾਂ ਆਦੇਸ਼ ਦੇਣ ਦੀ ਕੋਸ਼ਿਸ਼ ਕਰਦਾ। ਕਿਉਂਕਿ ਸੁਖਬੀਰ ਸਿੰਘ ਬਾਦਲ ਹੋਰੀ ਖੁਦ ਕਹਿੰਦੇ ਹੁੰਦੇ ਸੀ ਕਿ ਮੈਂ ਕੰਪਨੀ ਦੇ CEO ਵਾਂਗ ਚਲਾਉਣਾ ਪਾਰਟੀ, ਮਤਲਬ ਕਿ ਮੈਂ ਤਾਂ, ਮੇਰੇ ਲਈ ਤਾਂ ਕੰਪਨੀ ਆ, ਮੈਂ ਤਾਂ ਉਹਨੂੰ ਉਵੇਂ ਡੀਲ ਕਰਦਾ ਕਿ ਮੈਂ ਪੜ੍ਹਿਆ ਜਿਹੀ ਜੀ ਪੜ੍ਹਾਈ ਕਿ ਮੇਰੇ ਲਈ ਤਾਂ ਮੈਨੇਜਮੈਂਟ ਹੈ ਨਾ। ਸੋ ਉਹ ਕਤਾਰ ਜਦੋਂ ਬਾਹਰ ਚਲੀ ਗਈ ਤਦ ਕਈ ਮਤਲਬ ਕਿ ਲੀਡਰਾਂ ਨੂੰ ਲੱਗਿਆ ਲੈ ਵੀ ਹੁਣ ਆਪਣੀ ਵਾਰੀ ਆ ਗਈ, ਆਪਾਂ ਇਹਨੂੰ ਸੁਖਬੀਰ ਦੇ ਨਾਲ ਖੜਿਆ ਕਰਨਾ। ਉਹਦੇ ਵਿੱਚ ਕੁਝ ਨੌਜਵਾਨ ਧਿਰ ਵੀ ਸੀ ਤੇ ਕੁਝ ਨਾ ਜ਼ਿਆਦੇ ਬੁੜੇ ਤੇ ਨਾ ਜ਼ਿਆਦੇ ਮੁੰਡੇ ਖੁੰਡੇ, ਉਹ ਗਬਲੀ ਕਤਾਰ ਉਹ ਵੀ ਸੀ। ਸੋ ਉਹ ਸੁਖਬੀਰ ਬਾਦਲ ਨੂੰ ਹੱਲਾਸ਼ੇਰੀ ਵੀ ਮਿਲਦੀ ਰਹੀ, ਪੰਪ ਵੀ ਮਿਲਦਾ ਰਿਹਾ, ਔਰ ਮਤਲਬ ਕਿ ਨਵੀਂ ਸੋਚ ਦੇ ਹਿਸਾਬ ਨਾਲ ਕੰਮ ਕਰਨ ਦੀ ਕੋਸ਼ਿਸ਼ਾਂ ਵੀ ਕੀਤੀਆਂ, ਤੇ ਫਿਰ ਅਹੁਦਿਆਂ ਦੀ ਲਾਲਸਾਵਾਂ ਵੀ ਲੈਂਦੀ ਰਹੀ, ਤੇ ਉਹਦੇ ਨਾਲ ਪੰਥਕ ਰਵਾਇਤ ਉਹ ਸਾਰਾ ਕੁਝ ਪਿੱਛੇ ਛੁੱਟਦਾ ਰਿਹਾ। ਅਕਾਲੀ ਦਲ ਦੀਆਂ ਨੀਤੀਆਂ ਸਿਧਾਂਤ ਜਿਨ੍ਹਾਂ ਨੂੰ ਤਲਾਂਜਲੀ ਪ੍ਰਕਾਸ਼ ਸਿੰਘ ਬਾਦਲ ਨੇ ਦੇਣੀ ਸ਼ੁਰੂ ਕਰ ਦਿੱਤੀ ਸੀ, ਉਹਨੂੰ ਚੂੜੀ ਛੱਡ ਕੇ ਪੱਕਾ ਹੀ ਤਿਆਗਤਾ ਸੁਖਬੀਰ ਬਾਦਲ ਉਹਨਾਂ ਨੇ, ਜਿਹਦੇ ਕਾਰਨ ਇਸ ਸਥਿਤੀ ਤੇ ਆਏ। ਫਿਰ ਉਸ ਤੋਂ ਬਾਅਦ ਸਰਕਾਰ 'ਚ ਹੁੰਦਿਆਂ ਹੋਇਆਂ ਜਿਹੜੀਆਂ ਗਲਤੀਆਂ ਹੋਈਆਂ ਉਸ ਦਾ ਅਸਰ ਇੰਨਾ ਹੋਇਆ ਕਿ ਲੋਕਾਂ ਦੇ ਮਨਾਂ 'ਚੋਂ ਵੀ ਉਤਰ ਗਏ, ਔਰ ਵੋਟਾਂ ਵਾਲੇ ਫੱਟਿਆਂ ਤੋਂ ਵੀ ਉਤਰ ਗਏ। ਸੋ ਲਗਾਤਾਰ ਪੰਜਾਬ ਦੇ ਵਿੱਚ ਬੇਅਦਬੀ ਵਾਲੀ ਘਟਨਾ ਦੇ ਉੱਤੇ ਇੱਕ ਤੋਂ ਇੱਕ ਮਤਲਬ ਗਲਤੀਆਂ, ਚਾਹੇ ਪੁਲਿਸ ਦੀ ਗੋਲੀ, ਫਿਰ ਉਸ ਤੋਂ ਬਾਅਦ ਸਿੱਟ ਦੀ ਰਿਪੋਰਟ ਦੇ ਹਵਾਲੇ ਨਾਲ ਫਿਰ ਡੇਰਾ ਸਿਰਸਾ ਮੁਖੀ ਨੂੰ ਰਿਹਾਈ ਦੇ ਨਾਲ, ਫਿਰ ਜਿਹੜੇ ਪੰਜਾਬ ਦੇ ਵਿੱਚ ਮਸਲੇ ਖੜੇ ਹੋਏ ਕਿ ਖਾਸ ਕਰਕੇ ਮਾਫੀਆ ਰਾਜ, ਔਰ ਉਹ ਸਾਰੀਆਂ ਮਾਫੀਆ ਰਾਜ ਦਾ ਗੋਲ ਚੱਕਰ ਬਾਦਲਾਂ ਦੇ ਆਲੇ ਦੁਆਲੇ ਘੁੰਮਣਾ ਸ਼ੁਰੂ ਹੋਇਆ ਕਿ ਇੱਥੇ ਹੀ ਹੈ ਜੀ ਸਾਰਾ ਕੁਝ, ਚਾਹੇ ਟਰਾਂਸਪੋਰਟ ਮਾਫੀਆ, ਚਾਹੇ ਕੇਬਲ ਮਾਫੀਆ, ਚਾਹੇ ਰੇਤ ਮਾਫੀਆ, ਚਾਹੇ ਸਿੱਖਿਆ ਮਾਫੀਆ, ਚਾਹੇ ਸ਼ਰਾਬ ਮਾਫੀਆ, ਸਾਰੇ ਮਾਫੀਆ ਦਾ ਮਤਲਬ ਕਿ ਐਂ ਲੱਗਿਆ ਕਿ ਜਿਵੇਂ ਟੋਕਰਾ ਇਹਨਾਂ ਨੇ ਸਿਰ ਤੇ ਰੱਖਿਆ। ਸੋ ਸਾਰੇ ਮਸਲੇ ਇੰਨੇ ਜ਼ਿਆਦਾ ਹਾਵੀ ਹੋਏ ਕਿ ਅਕਾਲੀ ਦਲ ਪਹਿਲੇ ਵਾਰ ਵੀ ਧੋਤਾ ਗਿਆ, ਦੂਜੀ ਵਾਰ ਵੀ ਧੋਤਾ ਗਿਆ। ਤੇ ਉਸ ਤੋਂ ਬਾਅਦ ਸਮੀਖਿਆ ਕਰਨੀ ਬਹੁਤ ਜ਼ਰੂਰੀ ਹੋ ਗਈ ਸੀ। ਅਕਾਲੀ ਦਲ ਨੂੰ ਮੁੜ ਕੇ ਸੋਚਣਾ ਪੈਣਾ ਸੀਗਾ ਕਿ ਅਸੀਂ ਕੀ ਇੱਕ ਪਰਿਵਾਰ ਕੁਸ਼ਤੀ ਪਾਰਟੀ ਬਣ ਕੇ ਰਹਿ ਜਾਣਾ, ਇੱਕ ਲਿਮਟਿਡ ਮਤਲਬ ਕਿ ਕੰਪਨੀ ਬਣ ਕੇ ਰਹਿ ਜਾਣਾ, ਜਾਂ ਮੁੜ ਕੇ ਪੰਜਾਬ ਦੇ ਮਸਲਿਆਂ ਦੇ ਉੱਤੇ, ਸਿੱਖ ਮਸਲਿਆਂ ਦੇ ਉੱਤੇ ਪਹਿਰੇਦਾਰੀ ਕਰਨੀ। ਸੋ ਉਸ ਨੂੰ ਲੈ ਕੇ ਝੁੰਦੇ ਹੋਰਾਂ ਨੂੰ ਮਤਲਬ ਕਿ ਕਮੇਟੀ ਬਣਾਈ ਗਈ ਕਿ ਹਾਂ, ਇਹਨਾਂ ਦੀ ਅਗਵਾਈ ਚ ਇਕਬਾਲ ਸਿੰਘ ਝੁੰਦਾ ਹੋਰਾਂ ਨੂੰ ਕਿਹਾ ਗਿਆ ਕਿ ਤੁਸੀਂ ਪੂਰੀ ਰਿਪੋਰਟ ਤਿਆਰ ਕਰੋ। ਉਹਨਾਂ ਨੇ ਪੂਰੀ ਮਤਲਬ ਵਰਕਰਾਂ ਨੂੰ ਮਿਲੇ, ਲੀਡਰਾਂ ਨੂੰ ਮਿਲੇ, ਪੰਜਾਬ ਦੀਆਂ ਕਈ ਧਿਰਾਂ ਨੂੰ ਮਿਲੇ, ਤੇ ਉਹਨਾਂ ਨੇ ਪੂਰਾ ਇੱਕ ਲੰਬਾ ਖਾਕਾ ਤਿਆਰ ਕਰਕੇ ਮੂਹਰੇ ਰੱਖਿਆ। ਤੇ ਉਸ ਦੇ ਵਿੱਚ ਬੈਠਕਾਂ ਦਰ ਬੈਠਕ ਦੌਰ ਚੱਲੀ, ਤੇ ਪਿਛਲੀ ਵਾਰ ਰਸਮੀ ਤੌਰ ਦੇ ਉੱਤੇ ਉਸ ਬੈਠਕ ਵਿਚਾਰੀ ਗਈ, ਜਿਹਦੇ ਵਿੱਚ ਕਿਹਾ ਜੀ ਸਾਰੀਆਂ ਸਿਫਾਰਿਸ਼ਾਂ ਮਨਜ਼ੂਰ ਕਰ ਲਈਆਂ ਗਈਆਂ ਨੇ, ਪਰ ਉਹ 'ਚ ਕਿਤੇ ਨਹੀਂ ਕਿਹਾ ਗਿਆ ਕਿ ਪਾਰਟੀ ਪ੍ਰਧਾਨ ਨੂੰ ਬਦਲੋ, ਔਰ ਉਹ ਸਿਫਾਰਿਸ਼ਾਂ ਨੂੰ ਕਿਵੇਂ ਲਾਗੂ ਕਰਨਾ ਉਹਦੇ ਅਧਿਕਾਰ ਫਿਰ ਅਸੀਂ ਸੁਖਬੀਰ ਬਾਦਲ ਨੂੰ ਦਿੰਦੇ ਹਾਂ। ਸੁਖਬੀਰ ਬਾਦਲ ਨੂੰ ਅਧਿਕਾਰ ਦੇ ਦਿੱਤੇ, ਤੇ ਉਸ ਤੋਂ ਬਾਅਦ ਸੁਖਬੀਰ ਬਾਦਲ ਜੀ ਨੇ ਅਧਿਕਾਰ ਲੈਣ ਤੋਂ ਬਾਅਦ ਮਤਲਬ ਜਿਹੜਾ ਦਬਾਅ ਸੀਗਾ, ਉਸ ਦਬਾਅ ਦਾ ਅਸਰ ਸੀਗਾ ਕਿ ਉਹਨਾਂ ਨੇ ਕਿਹਾ ਕਿ ਚੱਕੋ, ਮੈਂ ਸਾਰੀ ਮਤਲਬ ਕਿ ਜਥੇਬੰਦਕ ਢਾਂਚਾ ਹੀ ਪੂਰੀ ਤਰ੍ਹਾਂ ਭੰਗ ਕਰਦਾ, ਇਹਨੂੰ ਨਵੇਂ ਸਿਰੇ ਤੋਂ ਸਜਾਵਾਂਗੇ। ਹੁਣ ਅਸੀਂ ਪੰਜਾਬ ਦੇ ਪੱਤਰਕਾਰਾਂ ਨਾਲ ਵੀ ਗੱਲ ਕਰਾਂਗੇ, ਅਸੀਂ ਪੰਜਾਬ ਦੇ ਲੇਖਕਾਂ ਨਾਲ ਵੀ ਗੱਲ ਕਰਾਂਗੇ, ਅਸੀਂ ਪੰਜਾਬ ਦੇ ਬੁੱਧੀਜੀਵੀ ਵਰਗ ਨਾਲ ਵੀ ਗੱਲ ਕਰਾਂਗੇ, ਅਸੀਂ ਪੰਜਾਬ ਦੇ ਨੌਜਵਾਨਾਂ ਨਾਲ ਵੀ ਗੱਲ ਕਰਾਂਗੇ, ਅਸੀਂ ਪੰਜਾਬ ਦੀਆਂ ਬੀਬੀਆਂ ਨਾਲ ਵੀ ਗੱਲ ਕਰਾਂਗੇ, ਅਸੀਂ ਕਿਸਾਨਾਂ ਨਾਲ ਵੀ ਗੱਲ ਕਰਾਂਗੇ, ਅਸੀਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਵੀ ਗੱਲ ਕਰਾਂਗੇ, ਅਸੀਂ ਸਾਬਕਾ ਅਫਸਰ ਅਧਿਕਾਰੀ ਫੌਜੀਆਂ ਨਾਲ ਵੀ ਗੱਲ ਕਰਾਂਗੇ, ਹਰ ਵਰਗ ਨਾਲ ਗੱਲ ਕਰਾਂਗੇ, ਧਾਰਮਿਕ ਸ਼ਖਸੀਅਤਾਂ ਨੂੰ ਨਾਲ ਲਵਾਂਗੇ, ਪੁਰਾਣੀਆਂ ਜਿਨ੍ਹਾਂ ਨੇ ਮਤਲਬ ਕਿ ਅਕਾਲੀ ਦਲ ਲਈ ਕੰਮ ਕੀਤਾ, ਪੰਜਾਬ ਲਈ ਕੰਮ ਕੀਤਾ, ਉਹਨਾਂ ਦੀ ਦਿਸ਼ਾ ਨਿਰਦੇਸ਼ ਲਵਾਂਗੇ, ਤੇ ਇੱਕ ਨਵਾਂ ਢਾਂਚਾ ਤੇ ਜਿਹਦੇ ਵਿੱਚ ਨੌਜਵਾਨੀ ਮਤਲਬ ਕਿ ਮੂਹਰੇ ਹੋਊਗੀ, ਉਹਨੂੰ ਸਰਜੀਤ ਕਰਾਂਗੇ। ਸੋ ਇੰਨੀ ਕੁ ਰੂਪ ਰੇਖਾ ਸਾਹਮਣੇ ਆਈ। ਪਰ ਸਵਾਲ ਇਹ ਹੈ ਕਿ ਇਹ ਸਾਰਾ ਕੁਝ ਕਹਿਣ ਦੇ ਬਾਵਜੂਦ ਵੀ, ਜਾਂ ਇਸ ਰਾਹ ਤੇ ਪੈਣ ਦੇ ਬਾਵਜੂਦ ਵੀ, ਅਕਾਲੀ ਦਲ ਦੇ ਅੰਦਰ ਹੀ ਉਹਨਾਂ ਦੇ ਲੀਡਰਾਂ ਦੀ ਵਿਰੋਧੀਆਂ ਦੀ ਕਤਾਰ ਕਿਉਂ ਲੰਬੀ ਹੋ ਜਾਏ? ਜਿਹੜੀ ਆਪਾਂ ਕਤਾਰ ਗੱਲ ਕਰਕੇ ਹਟਾਂਗੇ, ਇੱਕ ਕਤਾਰ ਚਲੀ ਗਈ, ਢੀਂਡਸਾ, ਸੇਖਵਾਂ, ਬ੍ਰਹਮਪੁਰ, ਉਹਨਾਂ ਦੀ ਕਤਾਰ ਚਲੀ ਗਈ, ਪਰ ਉਸ ਤੋਂ ਬਾਅਦ ਕਰਨੈਲ ਸਿੰਘ ਪੰਜੋਲੀ ਲਗਾਤਾਰ ਬੋਲ ਰਹੇ ਸੀ। ਆਪਾਂ ਪਹਿਲਾਂ ਵੀ ਗੱਲ ਕੀਤੀ, ਠੀਕ ਹੈ, ਤੁਸੀਂ ਕਹੋਗੇ ਕਿ ਹਾਂ ਉਹਨਾਂ ਕੋਲ ਓਡਾ ਬੜਾ ਪਾਰਟੀ 'ਚ ਰੁਤਬਾ ਜੇ ਨਹੀਂ ਹੈਗਾ, ਜਾਂ ਉਸ ਕੈਟਾਗਰੀ 'ਚ ਨਹੀਂ ਆਉਂਦੇ, ਪਰ ਪ੍ਰੇਮ ਸਿੰਘ ਚੰਦੂਮਾਜਰਾ ਤਾਂ ਉਹ ਚਾਹੁੰਦੇ ਨੇ,
ਸੋ ਪ੍ਰੇਮ ਸਿੰਘ ਚੰਦੂ ਮਾਜਰਾ ਹੋਰੀ ਇਸ ਮਸਲੇ ਦੇ ਉੱਤੇ ਮੀਟਿੰਗ 'ਚ ਨਹੀਂ ਆਉਂਦੇ ਔਰ ਉਸ ਦਿਨ ਉਹ ਵਿਰੋਧ ਜਤਾਉਂਦੇ ਨੇ ਕਿ ਸਮੀਖਿਆ ਕਮੇਟੀ ਕੋਲ ਆਉਣਾ ਚਾਹੀਦਾ ਸੀ। ਪਹਿਲਾਂ ਉਹ ਸਮੀਖਿਆ ਕਰਦੀ, ਪੜਚੋਲ ਕਰਦੀ, ਉਹ ਉਹਦੀ ਰਿਪੋਰਟ ਤਿਆਰ ਕਰਦੀ, ਫਿਰ ਉਹ ਕਾਰਜ ਕਰ ਨਹੀਂ ਜਾਂਦਾ। ਪਰ ਹੁਣ ਜਦੋਂ ਇਹ ਜਥੇਬੰਦਕ ਢਾਂਚਾ ਭੰਗ ਹੋਇਆ, ਪ੍ਰੇਮ ਸਿੰਘ ਚੰਦੂ ਮਾਜਰਾ ਨੇ ਫਿਰ ਨਾਰਾਜ਼ਗੀ ਪ੍ਰਗਟਾਈ, ਕਹਿੰਦੇ ਇਹ ਵੀ ਸੰਵਿਧਾਨਕ ਦੇ ਉਲਟ ਹੈ, ਇਹ ਵੀ ਗਲਤ ਹੋਇਆ। ਉਹ ਕਹਿੰਦੇ ਕਿੱਥੇ ਹੈ ਮਾਮਲਾ, ਇਹ ਪਹਿਲਾਂ ਵਰਕਿੰਗ ਕਮੇਟੀ ਕੋਲ ਆਉਣਾ ਚਾਹੀਦਾ ਸੀ। ਵਰਕਿੰਗ ਕਮੇਟੀ ਇਹਨੂੰ ਇਸ ਮਸਲੇ ਕਹਿੰਦੇ ਕਿ ਇੱਕ ਬੰਦੇ ਨੂੰ ਅਧਿਕਾਰ ਥੋੜਾ ਹੈ ਕਿ ਤੁਸੀਂ ਸਾਰਾ ਜਥੇਬੰਦਕ ਢਾਂਚਾ ਭੰਗ ਕਰ ਦੋਗੇ। ਵਰਕਿੰਗ ਕਮੇਟੀ ਉਹਦੇ ਪਰ ਮਤਾ ਲਿਆਊਗੀ, ਉਹ ਮਤਾ ਪਾਸ ਹੋਊਗਾ, ਫਿਰ ਤੁਸੀਂ ਭੰਗ ਕਰ ਸਕਦੇ ਹੋ। ਕਹਿੰਦੇ ਵਰਕਿੰਗ ਕਮੇਟੀ ਦੀ ਬੈਠਕ ਬੁਲਾਈ ਉਹ ਨਹੀਂ, ਬਿਨਾਂ ਬੈਠਕ ਬੁਲਾਇਆ ਹੀ ਇਸ ਉਦਣ ਜਿਹੜਾ ਮਾਮਲਾ ਨਿਬੜਿਆ ਉਹ ਉੱਥੇ ਤੱਕ ਨਿਬੜਿਆ ਨਾ ਕਿ ਹਾਂ ਤੁਸੀਂ ਇਹ ਸਿਫਾਰਿਸ਼ਾਂ ਲਾਗੂ ਕਰਨ ਤੇ ਸਹਿਮਤੀ ਬਣ ਗਈ। ਸੋ ਉਹਨੂੰ ਲਾਗੂ ਕਰਨ ਦਾ ਤਰੀਕਾ ਕੀ ਹੋਊਗਾ, ਉਹ ਸੰਵਿਧਾਨਕ ਤੌਰ ਤੇ ਪਾਰਟੀ ਦੇ ਅੰਦਰ ਉਹਦੀ ਬੈਠਕ ਕਿਉਂ ਨਹੀਂ? ਕੀ ਸੁਖਬੀਰ ਬਾਦਲ ਨੂੰ ਪਤਾ ਹੀ ਨਹੀਂਗਾ ਕਿ ਕੰਮ ਕਿਵੇਂ ਹੁੰਦਾ, ਜਾਂ ਉਹਨਾਂ ਦਾ ਉਹ ਪਹਿਲਾਂ ਵਾਲਾ ਕਿ ਹੁਣ ਪਹਿਲਾਂ ਬੋਲਦੇ ਨਹੀਂ ਸੀ ਲੀਡਰ, ਹੁਣ ਬੋਲਣ ਲੱਗ ਗਏ, ਇਸ ਲਈ ਗੱਲਾਂ ਬਾਹਰ ਆਉਣ ਲੱਗੀਆਂ। ਪਹਿਲਾਂ ਵੀ ਤਾਂ ਇਕੱਲੇ ਆਪੇ ਬਾਦਲ ਟੱਬਰ ਫੈਸਲਾ ਕਰਦਾ ਸੀ ਕਿ ਇਹਨੂੰ ਜਥੇਦਾਰ ਲਾਉਣਾ, ਇਹਨੂੰ ਪ੍ਰਧਾਨ ਲਾਉਣਾ, ਇਹਨੂੰ ਟਿਕਟ ਦੇਣੀ, ਇਹਨੂੰ ਨਹੀਂ ਦੇਣੀ। ਸੋ ਉਸ ਗੱਲ ਤੇ ਹੁਣ ਤੇ ਪਹਿਲਾਂ ਇਆਲੀ ਸਾਹਿਬ ਜਿਵੇਂ ਰਾਸ਼ਟਰਪਤੀ, ਸੋ ਇਆਲੀ ਕਰਨੈਲ ਸਿੰਘ ਪੰਜੋਲੀ, ਫਿਰ ਇਆਲੀ ਤੋਂ ਬਾਅਦ ਚੰਦੂ ਮਾਜਰਾ, ਤੇ ਕੱਲ ਜਗਮੀਤ ਬਰਾੜ ਵੀ ਬੋਲ ਪਏ। ਜਗਮੀਤ ਬਰਾੜ ਵੀ ਕਹਿੰਦੇ ਕਿ ਜਥੇਬੰਦਕ ਢਾਂਚਾ ਭੰਗ ਕਰਨ ਦਾ ਇਦਾਂ ਅਧਿਕਾਰ ਨਹੀਂਗਾ, ਇਹ ਵਰਕਿੰਗ ਕਮੇਟੀ ਕੋਲ ਆਉਣਾ ਚਾਹੀਦਾ। ਸੋ ਇਹ ਮਾਮਲਾ ਹੁਣ ਜਗਮੀਤ ਬਰਾੜ ਦਾ ਬੋਲਣਾ, ਚੰਦੂ ਮਾਜਰੇ ਦਾ ਬੋਲਣਾ, ਤੇ ਕੱਲ ਸ਼ਾਮ ਨੂੰ ਸੁਖਬੀਰ ਬਾਦਲ ਦਾ ਪਟਿਆਲੇ ਪਹੁੰਚ ਜਾਣਾ ਕਿ ਮੈਂ ਆ ਗਿਆ ਚੰਦੂ ਮਾਜਰਾ ਸਾਹਿਬ ਤੁਹਾਡੇ ਘਰੇ, ਤੇ ਘਰੇ ਕੁੰਡੀ ਲਾ ਕੇ 40 ਮਿੰਟ ਗੱਲ ਕਰਨੀ, ਤੇ ਬੈਠਕ ਤੋਂ ਬਾਅਦ ਬਾਹਰ ਆ ਕੇ ਚੰਦੂ ਮਾਜਰਾ ਜੀ ਤੋਂ ਸਰੋਪਾ ਲੈਣਾ ਕਿ ਪਾ ਦਿਓ ਸਰੋਪਾ, ਫੋਟੋ ਦਾ ਜਾਵੇ ਮੀਡੀਆ 'ਚ ਕਿ ਸਮਝੌਤਾ ਹੋ ਗਿਆ ਆਪਣਾ। ਸੋ ਉਹ ਮੈਨੂੰ ਯਾਦ ਹੈ ਕਿ ਵੋਟਾਂ ਦੇ ਦੌਰਾਨ ਜਦੋਂ ਟਿਕਟਾਂ ਦੀ ਵੰਡ ਹੋਣੀ ਸੀ, ਉਸ ਤੋਂ ਪਹਿਲਾਂ ਵੀ ਚੰਦੂ ਮਾਜਰੇ ਦੇ ਘਰੇ 2 ਦਿਨਾਂ ਦੇ ਵਿੱਚ 2 ਗੇੜੇ ਮਾਰਨੇ ਪਏ ਸੀ ਸੁਖਬੀਰ ਸਿੰਘ ਬਾਦਲ ਨੂੰ। ਸੋ ਉਸ ਸਮੇਂ ਵੀ ਇਹੀ ਮਸਲਾ ਸੀਗਾ ਕਿ ਕਿਤੇ ਪਾਲਾ ਨਾ ਬਦਲ ਲੈਣ। ਹੁਣ ਵੀ ਮਸਲਾ ਉੱਥੇ ਹੀ ਖੜਾ। ਚੱਲਦੇ ਕਿਸਾਨ ਅੰਦੋਲਨ ਦੌਰਾਨ ਵੀ ਕੇਂਦਰੀ ਮੰਤਰੀਆਂ ਦੇ ਘਰਾਂ ਦੇ ਵਿੱਚੋਂ ਪ੍ਰੇਮ ਸਿੰਘ ਚੰਦੂ ਮਾਜਰਾ ਨਿਕਲਦੇ ਦੇਖੇ ਜਾਂਦੇ ਰਹੇ ਨੇ। ਉਸ ਤੋਂ ਪਹਿਲਾਂ ਵੀ ਲਗਾਤਾਰ ਅਕਾਲੀ ਦਲ ਦੇ ਵੱਡੇ ਲੀਡਰ ਹੋਣ ਦੇ ਨਾਤੇ ਔਰ ਅਕਾਲੀ ਦਲ ਦੀ ਜਿਵੇਂ ਤਕਰਾਰ ਚੱਲ ਰਹੀ ਸੀ, ਖਾਸ ਕਰ ਬਾਦਲ ਟੱਬਰ ਦੀ ਜਿਵੇਂ ਬੀਜੇਪੀ ਨਾਲ ਤਕਰਾਰ ਚੱਲਦੀ, ਉਸ ਦੌਰਾਨ ਵੀ ਮਤਲਬ ਪਿਛਲੇ ਦਰਵਾਜ਼ਿਓਂ ਵੀ ਮੁਰਲੇ ਦਰਵਾਜ਼ਿਓਂ ਵੀ ਕੇਂਦਰੀ ਮੰਤਰੀਆਂ ਨਾਲ, ਬੀਜੇਪੀ ਦੇ ਲੀਡਰਾਂ ਨਾਲ ਨੇੜਤਾ ਦੀ ਚਰਚਾ, ਮੁਲਾਕਾਤਾਂ ਦੀਆਂ ਚਰਚਾਵਾਂ ਤੇ ਉਹ ਕਈ ਦੌਰ ਦੀਆਂ ਬੈਠਕਾਂ ਉਹ ਸਾਹਮਣੇ ਆਉਂਦੀਆਂ ਰਹੀਆਂ। ਸੋ ਹੁਣ ਚਾਹੇ ਤਾਂ ਪ੍ਰੇਮ ਸਿੰਘ ਚੰਦੂ ਮਾਜਰਾ ਅਕਾਲੀ ਦਲ ਨੂੰ ਲੈ ਕੇ ਫਿਕਰਮੰਦ ਨੇ, ਚਾਹੇ ਉਹ ਆਪਣੇ ਰਾਜਨੀਤਿਕ ਭਵਿੱਖ ਨੂੰ ਲੈ ਕੇ ਫਿਕਰਮੰਦ ਨੇ, ਚਾਹੇ ਜਗਮੀਤ ਬਰਾੜ ਹੋਰਾਂ ਨੂੰ ਹੁਣ ਅਕਾਲੀ ਦਲ ਦਾ ਫਿਕਰ ਹੋਵੇ ਜਾਂ ਆਪਣੀ ਹੋਂਦ ਦਾ ਫਿਕਰ ਹੋਵੇ ਕਿ ਹੁਣ ਕਿਹੜਾ ਘਰ ਬਚਿਆ ਜਿੱਥੇ ਮੈਂ ਜਾਣਾ, ਸੋ ਮੈਂ ਕਿੰਨੇ ਪਾਲੇ ਬਦਲ ਚੁੱਕਿਆ। ਸੋ ਇਸ ਲਈ ਇਹਨਾਂ ਲੀਡਰਾਂ ਨੂੰ ਕਾਹਦਾ ਫਿਕਰ ਆ, ਪੰਜਾਬ ਦਾ, ਅਕਾਲੀ ਦਲ ਦਾ ਜਾਂ ਆਪਣੇ ਰਾਜਨੀਤਿਕ ਭਵਿੱਖ ਦਾ? ਪਰ ਇੱਕ ਗੱਲ ਸਾਫ਼ ਆ ਕਿ ਅਕਾਲੀ ਦਲ 'ਚ ਹੁਣ ਸਾਰਾ ਕੁਝ ਠੀਕ ਨਹੀਂ ਹੈਗਾ। ਜੇ ਸੱਚਮੁੱਚ ਸੁਖਬੀਰ ਬਾਦਲ ਹੋਰਾਂ ਨੇ ਜਥੇਬੰਦਕ ਢਾਂਚਾ ਭੰਗ ਕਰ ਵੀ ਲਿਆ, ਉਹ ਸੰਵਿਧਾਨ ਅਨੁਸਾਰ ਕੀਤਾ, ਗੈਰ ਸੰਵਿਧਾਨਕ ਕੀਤਾ, ਜੇ ਉਹਨੂੰ ਨਵਾਂ ਰੂਪ ਦੇਣਾ ਤਾਂ ਹੁਣ ਬਿਲਕੁਲ ਨਵੀਂ ਪਨੀਰੀ ਲਿਆਉਣੀ ਪੈਣੀ ਜੀ। ਉਸ ਪਨੀਰੀ ਨੂੰ ਇਤਿਹਾਸ ਪੜਾਉਣ ਪੰਜਾਬ ਦਾ, ਉਸ ਪਨੀਰੀ ਨੂੰ ਇਤਿਹਾਸ ਪੜਾਉਣ ਅਕਾਲੀ ਦਲ ਦਾ, ਉਸ ਪਨੀਰੀ ਨੂੰ ਇਤਿਹਾਸ ਪੜਾਉਣ ਮੋਰਚਿਆਂ ਦਾ, ਉਸ ਪਨੀਰੀ ਨੂੰ ਇਤਿਹਾਸ ਪੜਾਉਣ ਪੰਥਕ ਰਵਾਇਤਾਂ ਦਾ। ਉਸ ਤੋਂ ਬਾਅਦ ਉਸ ਨੂੰ ਦੇਖਣ ਕਿ ਹੁਣ ਇਹਨਾਂ ਵਿੱਚੋਂ ਕਿਹੜਾ ਵਪਾਰੀ ਬਣ ਸਕਦਾ, ਕਿਹੜਾ ਲੀਡਰ ਬਣ ਸਕਦਾ, ਕਿਹੜਾ ਪੰਥ ਦੀ ਨੁਮਾਇੰਦਗੀ ਕਰ ਸਕਦਾ, ਕਿਹੜਾ ਧਾਰਮਿਕ ਮਸਲਿਆਂ ਲਈ ਲੜਾਈ ਲੜ ਸਕਦਾ। ਫਿਰ ਉਹ ਕੈਟਾਗਰੀਆਂ ਕੱਢ ਲਿਓ ਨਾ, ਪਰ ਪਹਿਲਾਂ ਉਹਨੂੰ ਤਿਆਰ ਤਾਂ ਕਰੋ। ਸੋ ਜੇਕਰ ਫੇਰ ਐਂ ਕਰਨਾ ਕਿ ਅੱਛਾ ਚੰਦੂ ਮਾਜਰਾ ਸਾਹਿਬ ਹੁਣ ਤੁਹਾਡੀ ਵਾਰੀ ਲੰਘ ਗਈ, ਹੁਣ ਤੁਹਾਡੇ ਮੁੰਡੇ ਨੂੰ ਦੇ ਦਿੰਦੇ ਆ, ਅੱਛਾ ਚਲੋ ਚੀਮਾ ਸਾਹਿਬ ਤੁਸੀਂ ਦੇਖੋਗੇ ਆਪਣੇ ਪਰਿਵਾਰ ਚੋਂ ਕਿਹਨੂੰ ਐਡਜਸਟ ਕਰਨਾ, ਚਲੋ ਬਾਕੀ ਲੀਡਰਾਂ ਦੇ ਜਥੇਦਾਰ ਭਾਈ ਆਪਣੇ ਬੱਚੇ ਲਿਆਓ, ਪੋਤੇ ਪੋਤੀਆਂ ਨੂੰ ਲਿਆਓ ਮੂਰੇ, ਜੇ ਐਂ ਫੇਰ ਘਰੇ ਹੀ ਰਿਓੜੀਆਂ ਵੰਡਣੀਆਂ ਨੇ, ਫਿਰ ਅਕਾਲੀ ਦਲ ਦਾ ਕੁਝ ਨਹੀਂ ਬੱਟ ਹੋਣਾ। ਸੋ ਇਸ ਲਈ ਅਕਾਲੀ ਦਲ ਜੇਕਰ ਸਹੀ ਮਾਇਨੇ 'ਚ ਭੰਗ ਕੀਤਾ ਤਾਂ ਹੁਣ ਬਾਦਲ ਪਰਿਵਾਰ ਲਾਂਭੇ ਆ ਕੇ ਕਹੇ ਕਿ ਆਹ ਨਵੀਂ ਟੀਮ ਬਣਾਤੀ ਭਾਈ, ਆਹ ਨਵੀਂ ਟੀਮ ਕੰਮ ਕਰੇ, ਅਸੀਂ ਪਿੱਛੋਂ ਬੈਠ ਕੇ ਉਹ ਅਡਵਾਨੀ ਉਹਨਾਂ ਵਾਲੀ ਕਿਹੜੀ ਆ ਉਹ ਲਾਈਨ ਜਿਹੜੀ ਕਹਿੰਦੇ ਕਿ ਮਾਰਗਦਰਸ਼ਕ, ਹਾਂ ਹੁਣ ਉਸ ਲਾਈਨ 'ਚ ਆ ਜਾਣ ਔਰ ਉਹਨਾਂ ਕੇ ਮਾਰਗਦਰਸ਼ਕ ਕਰਨ ਜਿੰਨਾ ਕੁ ਕਰ ਸਕਦੇ ਨੇ, ਜਿੰਨੀ ਕੁ ਲੋੜ ਹੋਵੇ। ਔਰ ਇਸ ਗੱਲ ਨੂੰ ਜੇਕਰ ਉੱਥੇ ਤੱਕ ਨਾ ਲੈ ਕੇ ਗਏ ਤਾਂ ਜਿਸ ਰਾਹ ਦੇ ਉੱਤੇ ਅੱਜ ਪੰਜੋਲੀ, ਇਆਲੀ, ਚੰਦੂ ਮਾਜਰਾ, ਬਰਾੜ ਹੋਰੀ ਨੇ, ਕੱਲ ਨੂੰ ਹੋਰ ਇਹ ਲਾਈਨ ਲੰਬੀ ਹੋ ਸਕਦੀ ਆ। ਅਕਾਲੀ ਦਲ ਦੀਆਂ ਮੁਸੀਬਤਾਂ ਘਟੀਆਂ ਨਹੀਂ, ਵੱਧ ਗਈਆਂ ਨੇ।